ਲੋਕ ਜਦੋਂ ਰਾਜ ਸਭਾ ਦੀ ਚੋਣ ਬਾਰੇ ਚਰਚਾ ਚੱਲੀ ਸੀ, ਲੋਕਾਂ ਨੂੰ ਇਹ ਸੀ ਵੀ ਚੱਕੀ ਵਾਲਿਆਂ ਦਾ ਜੀਤ, ਫਲਾਣੇ ਕਾ ਕੋਈ ਹੋਰ ਅਮਰਜੀਤ ਜਾਂ ਕੋਈ ਹੋਰ ਨਾਂ ਦਾ ਬੰਦਾ, ਕੋਈ ਆਮ ਘਰ ਦਾ ਬੰਦਾ ਜਿਹੜਾ ਉਹ ਰਾਜ ਸਭਾ ਦੇ ਵਿੱਚ ਜਾਊਗਾ। ਪਰ ਇੱਕ ਵਾਰੀ ਫੇਰ ਇੱਕ ਅਰਬਪਤੀ ਕਰੋੜਪਤੀ ਬੰਦਾ ਰਾਜ ਸਭਾ ਦੇ ਵਿੱਚ ਭੇਜ ਦਿੱਤਾ ਹੈ। ਉਹ ਬੰਦਾ ਭੇਜਿਆ ਜਿਹਦਾ 18 ਸਾਲਾਂ ਤੋਂ ਰਾਜ ਸੀ ਤੇ ਰਾਜ ਸਭਾ ਦੇ ਵਿੱਚ ਕਹਿੰਦੇ ਉਮੀਦਵਾਰ ਵੀ ਉਹੀ ਹੈ ਜੀ। ਪ੍ਰਵੀਨ ਜੀ, ਸੰਜੀਵ ਅਰੋੜਾ ਦੇ MLA ਬਣਨ ਤੋਂ ਬਾਅਦ, ਲੁਧਿਆਣਾ ਜਿਮਨੀ ਚੋਣ ਤੋਂ ਬਾਅਦ, ਮੰਤਰੀ ਪਦ ਤੇ ਜਾਣ ਤੋਂ ਬਾਅਦ ਰਾਜ ਸਭਾ ਦੀ ਸੀਟ ਖਾਲੀ ਜੀ, ਤੇ ਉਹਦੇ ਲਈ ਕੇਜਰੀਵਾਲ ਦਾ ਨਾਮ ਵੀ ਚੱਲਿਆ, ਅਮਰੀਸ਼ ਸਿਸੋਦੀਆ ਦਾ ਨਾਮ ਵੀ ਚੱਲਿਆ, ਕੁਝ ਹੋਰ ਤਰ੍ਹਾਂ ਵੀ ਕਤਾਰ ਸੀ। ਪਰ ਜਿਸ ਤਰ੍ਹਾਂ ਪੰਜਾਬ 'ਚ ਰੋਸ ਪਨਪ ਰਿਹਾ ਸੀ, ਉਹ 'ਚੋਂ ਦਿੱਲੀ ਵਾਲਿਆਂ ਨੂੰ ਸਮਝ ਤਾਂ ਆਈ ਤੇ ਉਹ ਆਪ ਤਾਂ ਸਿੱਧੇ ਰੂਪ 'ਚ ਪਿੱਛੇ ਹਟੇ। ਪਰ ਜਿਨ੍ਹਾਂ ਨੂੰ ਰਾਜ ਸਭਾ ਭੇਜਿਆ ਉਹਨਾਂ 'ਚੋਂ ਕਿਹੜਾ ਪੰਜਾਬ ਦੀ ਬਾਤ ਪਾਉਂਦਾ, ਮੈਨੂੰ ਇਹ ਤਾਂ ਦੱਸ ਦੇਵੇ ਆਮ ਆਦਮੀ ਪਾਰਟੀ। ਸਹੀ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀਂ ਦਰੁਸਤ ਫਰਮਾਇਆ ਕਿ ਹੁਣ ਇਹਨਾਂ ਨੂੰ ਕੋਈ ਵਰਕਰ ਨਹੀਂ ਹੋ ਸਕਦਾ। ਇਹਨਾਂ ਦੇ ਵਰਕਰ ਹੁਣ ਸਾਨੂੰ ਨਾ ਪਤਾ ਹੋਵੇ ਭਾਈ, ਆਪਾਂ ਵਰਕਰ ਉਹਨਾਂ ਨੂੰ ਸਮਝਦੇ ਹਾਂ ਕਿ ਸ਼ਾਇਦ ਜਿਹੜੇ ਪਿੰਡ 'ਚ ਇਹਨਾਂ ਲਈ ਝੰਡੀ ਚੱਕ ਕੇ ਤੁਰਦਾ, ਜਿਹੜਾ ਇਹਨਾਂ ਲਈ ਦਰੀਆਂ ਵਿਛਾਉਂਦਾ, ਜਿਹੜਾ ਇਹਨਾਂ ਲਈ ਨਾਅਰੇ ਮਾਰਦਾ, ਇਹ ਸ਼ਾਇਦ ਥੈਲੀਆ ਸਮਝਦੇ ਹੋ ਹੈ। ਇਹ ਤੁਸੀਂ ਝਾਤ ਮਾਰੋ, ਪੰਜਾਬ ਤੋਂ 7 ਰਾਜ ਸਭਾ ਸੀਟਾਂ ਨੇ ਜੀ। 7 ਰਾਜ ਸਭਾ ਦੇ ਵਿੱਚੋਂ 2 ਇਹਨਾਂ ਨੇ ਸਿੱਧੇ ਆਪਣੇ ਮਤਲਬ ਨੱਕ ਦੇ ਵਾਲ ਭੇਜੇ, ਹੈ ਨਾ, ਸੰਦੀਪ ਪਾਠਕ ਤੇ ਰਾਘਵ ਚੱਡਾ। ਸਹੀ ਗੱਲ। ਤੇ ਉਹ ਤੋਂ ਬਾਅਦ ਜਿਹੜੀਆਂ 5 ਬਚੀਆਂ ਉਹਨਾਂ ਦੇ ਵਿੱਚੋਂ ਇੱਕ ਭਗਵੰਤ ਮਾਨ ਦੇ ਹਿੱਸੇ ਆਈ, ਕਹਿ ਸੁਣ ਕੇ ਸੰਤ ਬਲਬੀਰ ਸਿੰਘ ਸਿੰਚੇਵਾਲ ਵਾਲੀ, ਠੀਕ ਹੈ। ਬਾਕੀ 4 ਦੇ ਵਿੱਚੋਂ ਮੈਨੂੰ ਦੱਸ ਦਿਓ ਜੇ ਕੋਈ ਲੱਭਦਾ ਹੋਵੇ ਕਿ ਪੰਜਾਬ ਦੀ ਤਹਿਸੀਲ ਵਰਗ ਹੈਗਾ ਕੋਈ। ਮਿੱਤਲ, ਸਾਨੀ, ਅਰੋੜਾ ਤੇ ਫਿਰ ਭੱਜੀ, ਇਹ 4 ਬੰਦੇ ਇਹਨਾਂ ਨੇ ਜਦੋਂ ਭੇਜੇ ਤੇ ਇਹਦੇ ਵਿੱਚੋਂ ਦੱਸੋ ਨਾ ਕਿ ਕਿਹੜਾ ਇਹਨਾਂ ਦਾ ਵਰਕਰ ਹੈ, ਕਿਹੜਾ ਇਹਨਾਂ ਦਾ ਪਾਰਟੀ ਦਾ ਉਹ ਹੈ। ਤੇ ਸਿਰਫ ਸਿੱਕਿਆਂ ਦੀ ਖਣਕ, ਥੈਲੀ ਭਾਰੀ, ਉਹਦਾ ਨਤੀਜਾ ਸੀ ਨਾ ਕਿ ਇਹ ਲੋਕ ਗਏ ਜੀ। ਹੁਣ ਲੋਕ ਸਭਾ ਤੇ ਰਾਜ ਸਭਾ 'ਚ ਫਰਕ ਹੈ। ਹੇਠਲੇ ਸਦਨ 'ਚ ਬੰਦਾ ਆਪਣੇ ਹਲਕੇ ਤੋਂ ਚੁਣ ਕੇ ਜਾਂਦਾ ਹੈ। ਕੁਝ 9 ਵਿਧਾਨ ਸਭਾ ਹਲਕੇ ਨੇ, ਉਹਨਾਂ ਨੂੰ ਮਿਲਾ ਕੇ ਇੱਕ ਲੋਕ ਸਭਾ ਹਲਕਾ ਬਣਦਾ, ਉਹਨਾਂ ਦੀ ਉਹ ਨੁਮਾਇੰਦਗੀ ਕਰਦਾ ਤੇ ਉਹਦੇ ਨਾਤੇ ਉਹਨੂੰ ਜੋ ਗ੍ਰਾਂਟ ਦੇਣ ਦਾ ਅਧਿਕਾਰ ਹੈ, ਜੋ ਕੰਮ ਕਰਨ ਦਾ ਅਧਿਕਾਰ ਹੈ, ਉਹਦਾ ਦਾਇਰਾ ਉਹੀ ਹੈ ਜੀ। ਪਰ ਰਾਜ ਸਭਾ ਪੂਰੇ ਸੂਬੇ ਦੀ ਨੁਮਾਇੰਦਗੀ ਕਰਦਾ, ਰਾਜ ਦੀ ਨੁਮਾਇੰਦਗੀ ਕਰਦਾ। ਸਹੀ, ਉੱਪਰਲੇ ਸਦਨ ਦੇ ਵਿੱਚ ਜਾਂਦਾ, ਉਹਨੇ ਅਜਿਹਾ ਹੋਣਾ ਚਾਹੀਦਾ ਜਿਹਨੂੰ ਸੂਬੇ ਦੇ ਪਹਿਲੂਆਂ ਦਾ ਪਤਾ ਹੋਵੇ, ਸੂਬੇ ਦੇ ਮਸਲਿਆਂ ਦਾ ਪਤਾ ਹੋਵੇ, ਸੂਬੇ ਦੀ ਬਾਤ ਪਾਉਣੀ ਆਉਂਦੀ ਹੋਵੇ, ਸੂਬੇ ਦੇ ਮੁੱਦੇ ਚੁੱਕਣੇ ਆਉਂਦੇ ਹੋਣ, ਸੂਬੇ ਦੀ ਨੁਮਾਇੰਦਗੀ ਵਰਗਾ ਚਿਹਰਾ ਮੋਹਰਾ ਹੋਵੇ। ਪੰਜਾਬ ਵਿੱਚ ਅੱਜ ਦੀ ਤਰੀਕ 'ਚ ਆਰਥਿਕ ਮਸਲਾ ਹੈ, ਅੱਜ ਦੀ ਤਰੀਕ 'ਚ ਕਿਸਾਨੀ ਮਸਲਾ ਹੈ, ਮਜ਼ਦੂਰੀ ਮਸਲਾ ਹੈ, ਨਸ਼ੇ ਦਾ ਮਸਲਾ ਹੈ ਨਾ, ਪਾਣੀਆਂ ਦਾ ਮਸਲਾ ਹੈ। ਪੰਜਾਬ ਸੂਬੇ ਦੇ ਜਿਹੜੇ ਮਸਲੇ ਨੇ ਉਹਨਾਂ ਦੇ ਉੱਤੇ ਕਿੰਨੇ ਮਾਹਰ ਬੈਠੇ ਨੇ ਜੀ। ਸਹੀ ਹੈ। ਕਿੰਨੀਆਂ ਧਿਰਾਂ ਬੈਠੀਆਂ ਨੇ, ਕੋਈ ਵਾਈਸ ਚਾਂਸਲਰ ਹੈ, ਕੋਈ ਰਿਟਾਇਰਡ ਅਧਿਕਾਰੀ ਹੈ, ਕੋਈ ਉਗਾ ਸਿਆਸਤਦਾਨ ਹੈ, ਕੋਈ ਕਿਸਾਨੀ ਖੇਤੀ ਚੋਂ ਆਉਂਦਾ ਹੈ ਨਾ, ਕੋਈ ਪੰਥਕ ਧਿਰ ਚੋਂ ਆਉਂਦਾ ਹੈ, ਕੋਈ ਸਮਾਜਿਕ ਧਿਰ ਚੋਂ ਆਉਂਦਾ ਹੈ। ਕਿੰਨੇ ਨੇ ਜੀ? ਇਹਨਾਂ ਚੋਂ ਮੈਨੂੰ ਦੱਸ ਦਿਓ ਕਿਹਨੇ ਕਦੇ ਪੰਜਾਬ ਦੀ ਬਾਤ ਪਾਈ ਹੋਵੇ। ਠੀਕ ਹੈ, ਕਾਰੋਬਾਰੀ ਨੇ, ਵਾਲੇ ਨੇ, ਇਹੀ ਮਤਲਬ ਕਿ ਪਰਿਭਾਸ਼ਾ ਰਹੇਗੀ ਰਾਜ ਸਭਾ ਭੇਜਣ ਦੀ। ਉਹਦੇ ਵਿੱਚੋਂ ਰਜਿੰਦਰ ਗੁਪਤਾ ਜਿਹੜਾ ਹੁਣ ਚੁਣਿਆ ਸੰਜੀਵ ਅਰੋੜਾ ਦੀ ਥਾਂ ਤੇ, ਇਹਨੂੰ ਰਾਜ ਸਭਾ ਦਾ ਉਮੀਦਵਾਰ ਬਣਾਉਣਾ, ਇਹਦਾ ਰਾਜ ਤਾਂ ਪਿਛਲੇ 18 ਸਾਲ ਤੋਂ ਚੱਲਦਾ ਜੀ। ਸਹੀ ਗੱਲ ਹੈ ਜੀ, ਬਿਲਕੁਲ। ਮਤਲਬ ਬਾਦਲਾਂ ਦੇ 2 ਟਰਮ ਇਕੱਠੇ ਆਏ, 2 ਟਰਮ ਦੇ ਵਿੱਚ ਇਹਦਾ ਰਾਜ ਭਾਗ ਉਵੇਂ ਹੀ ਰਿਹਾ। ਉਹ ਪਲੈਨਿੰਗ ਬੋਰਡ ਦੇ ਵਿੱਚ ਇਹਦਾ ਦਬਦਬਾ ਉਸੇ ਤਰ੍ਹਾਂ ਕਾਇਮ ਰਿਹਾ ਜਨਾਬ ਜੀ। 5000 ਕਰੋੜ ਦੀ ਟਰਾਈਡੈਂਟ ਕੰਪਨੀ ਦਾ ਜਿਹੜਾ ਸੰਸਥਾਪਕ ਹੈ ਇਹ, ਹੈ ਨਾ, ਉਹ ਬਾਦਲਾਂ ਦੇ ਰਾਜ ਦੇ ਵਿੱਚ ਕੈਬਨਿਟ ਰੈਂਕ ਲੈ ਕੇ ਵਿਚਰਦਾ ਹੈ। ਤੇ ਫਿਰ ਰਾਜ ਤੋਂ ਘੱਟ ਕੀ ਹੈ। ਸਹੀ, ਅੰਦਰ ਦੀ ਸਰਕਾਰ ਆਉਂਦੀ ਹੈ ਤਾਂ ਆਪਣੇ ਤਾਂ ਆਮ ਅਸੀਂ ਦੇਖਿਆ ਕਿ ਜੇ ਕਿਸੇ ਦੂਜੀ ਪਾਰਟੀ ਵਾਲਾ ਸਰਪੰਚ ਵੀ ਹੋਵੇ, ਚਾਹੇ ਸਾਰਾ ਪਿੰਡ ਕਹਿੰਦਾ ਹੋਵੇ ਜੀ ਇਸੇ ਨੂੰ ਚੁਣ ਲਓ ਅਸੀਂ ਨਾਲ, ਤਾਂ ਵੀ ਕਹਿੰਦੇ ਨਾ ਇਹ ਤਾਂ ਫਲਾਣੀ ਪਾਰਟੀ ਦਾ, ਇਹ ਨਹੀਂ। ਸਹੀ ਹੈ। ਤੇ ਇੱਥੇ ਕੋਈ ਫਰਕ ਨਹੀਂ। ਐਨਕਾਂ ਕਿਹੜੀਆਂ ਲੱਗਦੀਆਂ ਨੇ ਜੀ ਫਿਰ ਦੱਸਣ। ਕੈਪਟਨ ਦੇ ਟਾਈਮ 'ਚ ਵੀ ਉਹਦਾ ਰਾਜ ਭਾਗ ਉਵੇਂ ਹੀ ਚੱਲਿਆ ਤੇ ਉਹੀ ਸਾਰਾ ਕੁਝ ਜੀ। ਚੰਨੀ ਸਾਹਿਬ ਨੇ ਤਾਂ ਵੀ ਨਹੀਂ ਕੁਛ ਹਿੱਲਿਆ ਤੇ ਹੁਣ ਭਗਵੰਤ ਮਾਨ ਆ ਗਏ ਤਾਂ ਵੀ ਨਹੀਂ ਹਿੱਲਿਆ, ਉਲਟਾ ਹੁਣ ਤਾਂ ਤਰੱਕੀ ਹੋ ਗਈ ਹੋਰ। ਇਹਦਾ ਮਤਲਬ ਇਹ ਕੀ ਹੈ ਜੀ, ਅਜਿਹਾ ਵੱਖਰਾ ਕਿਹੜੀ ਗਿੱਦੜ ਸਿੰਘੀ ਹੈ। ਇਹ ਸਭ ਨੂੰ ਸਮਝ ਆਉਂਦਾ ਹੈ ਕਿ ਇਹ ਮੁੱਲ ਪੈਂਦਾ ਸੀਟਾਂ ਦਾ, ਇਹ ਸੂਬੇ ਦੀ ਨੁਮਾਇੰਦਗੀ ਨਹੀਂ ਹੈ। ਸੋ ਇਸ ਲਈ 24 ਤਰੀਕ ਨੂੰ ਤੈਅ ਹੈ ਜੀ ਕਿ ਰਜਿੰਦਰ ਗੁਪਤਾ ਪੰਜਾਬ ਤੋਂ ਬਣ ਜਾਣਗੇ ਰਾਜ ਸਭਾ ਦੇ ਮੈਂਬਰ। ਹੁਣ ਕੀ ਮੋਬਾਈਲਾਂ ਵਾਲੇ ਮੁੱਕ ਗਏ ਪੰਜਾਬ 'ਚ? ਸਹੀ ਹੈ। ਕੀ ਰੇਹੜੀ ਲਾਉਣ ਵਾਲੇ ਮੁੱਕ ਗਏ? ਕੀ ਕਿਸਾਨੀ ਵਾਲੇ ਮੁੱਕ ਗਏ ਜੀ? ਕੀ ਮਾਸਟਰ ਦਾ ਮੁੰਡਾ ਕੋਈ ਨਹੀਂ ਹੈਗਾ ਹੁਣ? ਇੱਥੋਂ ਹੁਣ ਪਾਰਟੀ ਦੇ ਵਰਕਰ ਦੇਖਣੇ ਤਾਂ
ਪਾਰਟੀ ਦੇ ਸਮਰਥਕ ਦੇਖਣ। ਸੋ ਇਹ ਉਹਨਾਂ ਲਈ ਵੀ ਸਵਾਲ ਹੈ, ਪਰ ਪੰਜਾਬ ਲਈ ਇੱਕ ਸਵਾਲ ਹੈ ਕਿ ਆਦਤ ਕਿਉਂ ਬਣਦੀ ਜਾ ਰਹੀ ਹੈ। ਇਹ ਪਿਰਤ ਪਹਿਲਾਂ ਸੀਗਾ ਕਿ ਬਾਦਲ ਕੈਪਟਨ ਉਹਨਾਂ ਦੇ ਟਾਈਮ 'ਚ ਅਸੀਂ ਦੇਖਿਆ ਕਿ ਨਾ ਆਟੇ 'ਚ ਇਹੋ ਜਿਹੇ ਇੱਕ ਦੋ ਬੰਦੇ ਐਡਜਸਟ ਹੋ ਜਾਂਦੇ ਸੀ, ਪਰ ਹੁਣ ਤਾਂ ਤੁਸੀਂ ਸਿੱਧਾ ਲੂਣ ਹੀ ਪਕਾਉਣਾ ਸ਼ੁਰੂ ਕਰਤਾ, ਉਹ 'ਚ ਆਟਾ ਵੀ ਨਹੀਂ ਪਾਉਂਦੇ, ਲੂਣ 'ਚ ਵੀ ਨਹੀਂ ਆਟਾ ਪਾਉਂਦੇ। ਸੋ ਇਸ ਲਈ ਇਹ ਸਥਿਤੀ ਦੇ ਵਿੱਚੋਂ ਫਿਰ ਮੈਂ ਉਹ ਚਰਨਜੀਤ ਭੁੱਲਰ ਦੀ ਇੱਕ ਰਿਪੋਰਟ ਦੇਖ ਰਿਹਾ ਸੀ, ਉਹ ਕਹਿੰਦਾ ਵੀ ਰਾਜ ਸਭਾ 'ਚ ਜ਼ਿਆਦਾਤਰ ਉਮੀਦਵਾਰ ਹੁਣ ਕਰੋੜਪਤੀ ਹੋ ਜਾ ਰਹੇ ਨੇ, ਅਰਬਪਤੀ ਹੋ ਜਾ ਰਹੇ ਨੇ। ਉਹਦੀ ਉਹ ਰਿਪੋਰਟ ਦੱਸਦੀ ਆ, ਕਹਿੰਦਾ ਕਿ 498 ਕਰੋੜ ਦੀ ਜਾਇਦਾਦ ਦਾ ਮਾਲਕ ਹੈ ਬਿਕਰਮਜੀਤ ਸਾਹਨੀ, ਤੇ ਰਾਜ ਸਭਾ ਦੇ ਵਿੱਚ 5ਵੇਂ ਨੰਬਰ ਤੇ ਆਉਂਦਾ ਉਹ ਅਮੀਰਾਂ 'ਚ। ਜੀ ਜੀ। ਤੇ ਉਹ ਤੋਂ ਬਾਅਦ ਸੰਜੀਵ ਅਰੋੜਾ ਸੀ 467ਵੇਂ ਨੰਬਰ ਤੇ ਸੀਗਾ ਉਹ, ਹੈਨਾ। ਤੇ ਉਹ ਕਹਿੰਦਾ ਵੀ 200 ਕਰੋੜ ਤੋਂ ਵੱਧ ਦੀ ਮਾਲਕੀ ਵਾਲੇ ਰਾਜ ਸਭਾ 'ਚ ਇਸ ਪੁਆਇੰਟ 8.44 8.5% ਮੈਂਬਰ 200 ਕਰੋੜ ਤੋਂ ਉੱਪਰ ਵਾਲੇ ਨੇ। ਠੀਕ ਹੈ ਜੀ। 100 ਕਰੋੜ ਤੋਂ ਉੱਪਰ ਵਾਲੇ ਰਾਜ ਸਭਾ ਦੇ ਵਿੱਚ 13.70 ਲਗਭਗ 14% ਨੇ, ਹੈਨਾ। ਤੁਸੀਂ ਇੱਥੋਂ ਦਾ ਜਦੋਂ ਕਿ ਲੋਕ ਸਭਾ 'ਚ 5% ਨੇ ਇਹ। ਰਾਜ ਸਭਾ ਵਿੱਚ ਇਸ ਵਕਤ ਕਹਿੰਦਾ 199 ਮੈਂਬਰ ਕਰੋੜਪਤੀ ਨੇ ਜੀ, ਉਹਦੇ ਕਰੀਬ ਮੈਂਬਰ ਕਰੋੜਪਤੀ ਨੇ, ਜਦੋਂ ਕਿ ਉਹ ਕਹਿੰਦਾ 31 ਮੈਂਬਰ ਅਰਬਪਤੀ ਨੇ। 400 ਕਰੋੜ ਤੋਂ ਵੱਧ ਦੀ ਜਾਇਦਾਦ ਵਾਲੇ 9 ਰਾਜ ਸਭਾ ਮੈਂਬਰ ਨੇ, ਤੇ 300 ਕਰੋੜ ਦੀ ਵੱਧ ਦੀ ਜਾਇਦਾਦ ਵਾਲੇ 14 ਰਾਜ ਸਭਾ ਮੈਂਬਰ ਨੇ। ਸੋ ਰਾਜ ਸਭਾ ਤਾਂ ਹੁਣ ਰਾਜਾਸ਼ਾਹੀ ਦੀ ਹੈ ਜੀ, ਰਾਜਾਂ ਦੀ ਨਹੀਂ ਹੈ, ਰਾਜਾਂ ਦੀ। ਸੋ ਉਸ ਫਿਰ ਕੱਲ ਦੀਆਂ ਫੋਟੋਆਂ ਸਭ ਨੇ ਦੇਖ ਲਈਆਂ ਜੀ ਕਿ ਰਜਿੰਦਰ ਗੁਪਤਾ ਨੂੰ ਚੁਣਿਆ ਕਿਹਨੇ ਆ, ਪੰਜਾਬ ਵਾਲਿਆਂ ਨੇ ਥੋੜਾ ਚੁਣਿਆ। ਪਸੰਦ ਕਿਹਨਾਂ ਦੀ, ਜਿਵੇਂ ਭੱਜ ਕੇ ਜਾ ਕੇ ਮਨੀਸ਼ ਸਿਸੋਦੀਆ ਨੂੰ ਜੱਫੀ ਪਾ, ਗਲ ਲਾ, ਤਸਵੀਰ ਲਾ, ਇਹੀ ਜੱਫੀਆਂ ਬਾਦਲਾਂ ਨੂੰ ਪੈਂਦੀਆਂ ਸੀ, ਇਹੀ ਜੱਫੀਆਂ ਕੈਪਟਨ ਨੂੰ ਪੈਂਦੀਆਂ ਸੀ, ਇਹੀ ਜੱਫੀਆਂ ਹੁਣ ਦਿੱਲੀ ਵਾਲਿਆਂ ਨੂੰ ਪੈ ਰਹੀਆਂ। ਕੌਣ ਤੈਅ ਕਰ ਰਿਹਾ ਪੰਜਾਬ ਦਾ ਭਵਿੱਖ? ਇਹ ਅਜੇ ਵੀ ਸਪਸ਼ਟ ਹੈ, ਅਜੇ ਵੀ ਸਪਸ਼ਟ ਹੈ। ਬਿਲਕੁਲ ਜੀ, ਬਿਲਕੁਲ।